ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ, ਜਿਹਦਾ ਸਿਰਲੇਖ ਹੈ ਜੀ ਸ਼ਾਲਾਮਾਰ ਬਾਗ। ਅੱਜ ਆਪਾਂ ਕਰਾਂਗੇ ਸ਼ਾਲਾਮਾਰ ਬਾਗ ਦੀ ਸੈਰ। ਕਿਹਨੇ ਬਣਵਾਇਆ, ਕਿਸ ਮਕਸਦ ਦੇ ਤਹਿਤ ਬਣਵਾਇਆ ਔਰ ਅੱਜ ਪਾਕਿਸਤਾਨ ਦੇ ਇਤਿਹਾਸਿਕ ਸੱਭਿਆਚਾਰਕ ਵਿਰਸੇ 'ਚ ਕੀ ਕਿਰਦਾਰ ਅਦਾ ਕਰ ਰਿਹਾ। ਸੋ ਬਣੇ ਰਹੋ ਮੇਰੇ ਨਾਲ, ਕਰਦੇ ਹਾਂ ਆਪਾਂ ਸ਼ਾਲਾਮਾਰ ਬਾਗ ਦੀ ਸੈਰ। ਹਾਂਜੀ ਸੱਜਣੋ ਤੇ ਮਿੱਤਰੋ, ਬਾਗ ਦੇ ਵਿੱਚ ਇੰਟਰ ਹੁੰਦਿਆਂ ਸਾਰ ਮੈਂ ਉਸ ਲਾਂਘੇ ਦੇ ਵਿੱਚੋਂ ਲੰਘ ਰਿਹਾ ਜਿਹੜਾ ਕਿ 4.5 ਸਦੀਆਂ ਤੋਂ ਆਪਣੇ ਉਸੇ ਸ਼ਕਲ ਦੇ ਵਿੱਚ ਖਲੋਤਾ ਹੈ। ਮੇਰੇ ਪਿੱਛੇ ਤੁਸੀਂ ਮੌਜੂਦ ਇਹ ਦਰਵਾਜ਼ਾ ਦੇਖ ਸਕਦੇ ਹੋ ਜਿਹੜਾ ਕਿ 4.5 ਸਦੀਆਂ ਬੀਤਣ ਤੋਂ ਬਾਅਦ ਵੀ ਆਪਣੇ ਉਸੇ ਸ਼ਕਲ ਦੇ ਵਿੱਚ ਖਲੋਤਾ ਹੈ। ਕਿਸ ਮਜ਼ਬੂਤੀ ਦੇ ਨਾਲ, ਕਿਸ ਕਾਰਾਗਰੀ ਦੇ ਨਾਲ ਇਹਦਾ ਕੰਮ ਕੀਤਾ ਗਿਆ ਹੋਵੇਗਾ ਕਿ ਅੱਜ ਵੀ ਆਪਣੀ ਉਸੇ ਸ਼ਕਲ ਦੇ ਵਿੱਚ ਮੌਜੂਦ ਹੈ। ਉਸ ਤੋਂ ਬਾਅਦ ਅਸੀਂ ਚਾਰ ਦੀਵਾਰੀਆਂ ਨੂੰ ਦੇਖ ਸਕਦੇ ਹਾਂ ਜਿਹੜੀਆਂ ਚਾਰ ਦੀਵਾਰੀ ਦੀ ਸੁਰੱਖਿਆ ਲਈ ਬਣਾਈਆਂ ਗਈਆਂ। ਇਸ ਬਾਗ ਦੀ ਸੁਰੱਖਿਆ ਵਾਸਤੇ ਕਿੰਨੀ ਖੂਬਸੂਰਤੀ ਦੇ ਨਾਲ ਉਹ ਵੀ ਦੀਵਾਰਾਂ ਆਪਣੀ ਉਸੇ ਹਾਲਤ ਦੇ ਵਿੱਚ ਅੱਜ ਮੌਜੂਦ ਹਨ। ਤੁਸੀਂ ਵੇਖ ਸਕਦੇ ਹੋ ਇਹਦਾ ਕਿੰਨਾ ਖੂਬਸੂਰਤੀ ਨਾਲ ਕੰਮ ਕੀਤਾ ਗਿਆ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਤੁਸੀਂ ਉਸ ਬਾਗ ਦੀ ਖੂਬਸੂਰਤ ਤੇ ਮਜ਼ਬੂਤ ਦੀਵਾਰ ਨੂੰ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਤੇ ਨਫਾਸਤ ਦੇ ਨਾਲ ਕੰਮ ਹੋਇਆ। ਤੁਸੀਂ ਦੇਖੋ ਜਿੰਨੀਆਂ ਛੋਟੀ ਇੱਟਾਂ ਦੀ ਵਰਤੋਂ ਕੀਤੀ ਗਈ ਹੈ। ਉਸ ਤੋਂ ਇਲਾਵਾ ਇਸ ਦੀਵਾਰ ਨੂੰ ਬਣਾਉਣ ਵਾਸਤੇ ਕੋਈ ਸੀਮਟ ਯੂਜ਼ ਨਹੀਂ ਕੀਤਾ ਗਿਆ। ਦਾਲਾਂ ਦਾ ਮਿਕਸਚਰ, ਅੰਡੇ ਦੇ ਛਿਲਕੇ ਤੇ ਹੋਰ ਚੂਨੇ ਦਾ ਮਿਕਸਚਰ ਬਣਾ ਕੇ ਯੂਜ਼ ਕੀਤਾ ਗਿਆ ਤਾਂ ਜੋ ਇਹਨਾਂ ਦੀ ਮਜ਼ਬੂਤੀ ਬਰਕਰਾਰ ਰਹੇ। ਔਰ ਸਭ ਤੋਂ ਵਧੀਆ ਗੱਲ ਕਿ ਸਭ ਤੋਂ ਛੋਟੀ ਇੱਟ ਦੀ ਵਰਤੋਂ ਕੀਤੀ ਗਈ ਹੈ ਕਿ ਛੋਟੀ ਇੱਟ ਜਿੰਨਾ ਇੱਕ ਯੂਨਿਟ ਛੋਟਾ ਹੋਏਗਾ ਉਨੀ ਦੀਵਾਰ ਦੀ ਮਜ਼ਬੂਤੀ ਜ਼ਿਆਦਾ ਹੋਏਗੀ। ਇਹ ਕਿੰਨੀਆਂ ਖੂਬਸੂਰਤੀ ਔਰ ਕਾਰੀਗਰੀ ਦੇ ਨਾਲ ਉਸ ਸਮੇਂ ਦਾ ਕੰਮ ਕੀਤਾ ਗਿਆ ਜਿਹੜਾ ਕਿ ਅੱਜ ਵੀ ਸਾਡੇ ਵਾਸਤੇ ਇੱਕ ਤਾਰੀਖ ਜਿਹੜੀ ਕਿ ਉਹਨਾਂ ਨੇ ਛੱਡੀ, ਜਿਹੜੀ ਮੌਜੂਦ ਹੈ, ਜਿਹਨੂੰ ਅਸੀਂ ਅੱਜ ਇਤਿਹਾਸਿਕ ਵਿਰਸੇ ਦੇ ਨਜ਼ਰ ਨਾਲ ਦੇਖਦੇ ਹਾਂ। ਤੁਸੀਂ ਦੇਖ ਸਕਦੇ ਹੋ। ਔਰ ਮੇਰੇ ਪਿੱਛੇ ਖੁੱਲ੍ਹਾ ਸਹਿਣ, ਉਹ ਸਹਿਣ ਜਿੱਥੇ ਜਦੋਂ ਵੀ ਮਹਿਮਾਨ ਆਉਂਦੇ ਸਨ ਉਹਨਾਂ ਨੂੰ ਇੱਥੇ ਵੈਲਕਮ ਕੀਤਾ ਜਾਂਦਾ ਸੀ। ਇਸ ਸਹਿਣ ਦੇ ਵਿੱਚ ਇਹ ਖੁੱਲ੍ਹਾ ਸਹਿਣ ਸਿਰਫ ਵੈਲਕਮ ਵਾਸਤੇ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਅੱਗੇ ਅਸੀਂ ਬਾਗ ਨੂੰ ਦੇਖਾਂਗੇ ਕਿ ਹੋਰ ਖੂਬਸੂਰਤ ਬਾਗ ਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਦੇਖਣ ਵਾਲੀਆਂ। ਸੋ ਬਣੇ ਰਹੋ ਮੇਰੇ ਨਾਲ, ਆਪਾਂ ਦੇਖਦੇ ਹਾਂ ਬਾਗ ਦੀਆਂ ਹੋਰ ਖੂਬਸੂਰਤੀਆਂ ਤੇ ਖੂਬਸੂਰਤ ਇਮਾਰਤਾਂ ਦੇ ਬਾਰੇ ਜਿਹੜੀਆਂ ਕਿ ਉਸ ਸਮੇਂ 'ਚ ਬਣਾਈਆਂ ਗਈਆਂ। ਆਓ ਦੇਖਦੇ ਹਾਂ ਜੀ। ਹਾਂਜੀ ਸੱਜਣੋ ਤੇ ਮਿੱਤਰੋ, ਮੈਂ ਹੁਣ ਉਸ ਥਾਂ ਤੇ ਮੌਜੂਦ ਹਾਂ ਜਦੋਂ ਸ਼ਾਹੀ ਪਰਿਵਾਰ ਇਸ ਬਾਗ ਦੇ ਵਿੱਚ ਇੰਟਰ ਹੁੰਦਾ ਸੀ। ਇੰਟਰ ਹੋਣ ਤੋਂ ਬਾਅਦ ਆਪਣੀ ਸਵਾਰੀਆਂ ਤੋਂ ਲੈਣ ਤੋਂ ਬਾਅਦ ਉਹ ਇਸ ਦਰਵਾਜ਼ੇ ਰਾਹੀਂ ਬਾਗ ਦੇ ਅੰਦਰ ਇੰਟਰ ਹੁੰਦੇ ਸਨ। ਇਹ ਸ਼ਾਹੀ ਮਹਿਮਾਨਾਂ ਵਾਸਤੇ ਜਾਂ ਸ਼ਾਹੀ ਪਰਿਵਾਰ ਵਾਸਤੇ ਇੰਟਰੈਂਸ ਵਾਸਤੇ ਇਹੀ ਰਸਤੇ ਦੀ ਵਰਤੋਂ ਹੁੰਦੀ ਸੀ। ਔਰ ਇਹਦੇ ਪਿੱਛੇ ਤੁਸੀਂ ਦੇਖੋ ਕਿ ਇਮਾਰਤ ਉਸੇ ਹੀ ਤਰੀਕੇ ਨਾਲ ਅੱਜ ਵੀ ਖੜੀ ਹੈ ਜਿਸ ਤਰੀਕੇ ਨਾਲ ਬਣਾਈ ਗਈ ਸੀ। ਇੱਕ ਗੱਲ ਬੜੀ ਖੂਬਸੂਰਤ ਜਿਹੜੀ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਮੁਗਲ ਕੰਸਟਰਕਸ਼ਨ ਨੂੰ ਆਪਾਂ ਦੇਖਦੇ, ਮੁਗਲ ਦੌਰ ਦੀ ਕੰਸਟਰਕਸ਼ਨ ਨੂੰ ਦੇਖਦੇ ਹਾਂ, ਉਹਦੇ ਵਿੱਚ ਸਿਮੈਟਰੀ ਦਾ ਬਹੁਤ ਸੋਹਣਾ ਧਿਆਨ ਰੱਖਿਆ ਜਾਂਦਾ ਹੈ। ਜਿਸ ਦਰਵਾਜ਼ੇ ਤੋਂ ਆਪਾਂ ਇੰਟਰ ਹੋਏ ਸੀ ਬਿਲਕੁਲ ਉਹਦੇ ਸਾਹਮਣੇ ਹੀ ਮੇਰੇ ਪਿੱਛੇ ਇੱਕ ਦਰਵਾਜ਼ਾ ਹੈ ਜਿਹੜਾ ਬਿਲਕੁਲ ਇੱਕ ਸਿਮੈਟਰੀ ਦੇ ਵਿੱਚ ਬਣਾਇਆ ਗਿਆ। ਉਸ ਤੋਂ ਇਲਾਵਾ ਇੱਕ ਸਾਹਮਣੇ ਬਣੀ ਹੋਈ ਇਮਾਰਤ, ਉਹਨੂੰ ਆਪਾਂ ਬਾਰਾਂਦਰੀ ਵੀ ਕਹਿ ਸਕਦੇ ਹਾਂ, ਉਹਦੀ ਹੀ ਸਿਮੈਟਰੀ ਦੇ ਵਿੱਚ ਅੱਗੇ ਸਾਹਮਣੇ ਇੱਕ ਇਮਾਰਤ ਜਿਹੜੀ ਇੰਟਰੈਂਸ ਦੀ ਹੈ। ਇੰਟਰੈਂਸ ਤੋਂ ਬਾਅਦ ਅੱਗੇ ਫੁਹਾਰਿਆਂ ਦੀ ਇੱਕ ਤਰਤੀਬ ਨਜ਼ਰ ਆਉਂਦੀ ਹੈ। ਫਿਰ ਉਸ ਤੋਂ ਬਾਅਦ ਵੀ ਇੱਕ ਇਮਾਰਤ ਨਜ਼ਰ ਆਉਂਦੀ ਹੈ ਜੋ ਕਿ ਮੁਗਲ ਦੌਰ ਦੀ ਉਸ ਸਿਮੈਟਰੀ ਨੂੰ ਦਰਸਾਉਂਦੀ ਹੈ ਕਿ ਕਾਰੀਗਰਾਂ ਨੇ ਆਪਣੀ ਕਿੰਨਾ ਖੂਬਸੂਰਤੀ ਤੇ ਨਫਾਸਤ ਦੇ ਨਾਲ ਇਸ ਕੰਮ ਨੂੰ ਸਰ ਅੰਜਾਮ ਦਿੱਤਾ। ਆਓ ਬਣੇ ਰਹੋ ਮੇਰੇ ਨਾਲ, ਅਸੀਂ ਬਾਗ ਦੇ ਅੰਦਰ ਦੀਆਂ ਖੂਬਸੂਰਤੀਆਂ ਦੇ ਨਜ਼ਾਰੇ ਵੀ ਦੇਖਦੇ ਹਾਂ। ਚੱਲਦੇ ਹਾਂ ਬਾਗ ਦੇ ਅੰਦਰ। ਹਾਂਜੀ ਸੱਜਣੋ ਤੇ ਮਿੱਤਰੋ, ਮੈਂ ਤੇ ਬਹੁਤ ਕਾਹਲਾ ਪਿਆ ਹੋਇਆ ਅੰਦਰ ਬਾਗ ਦੀ ਖੂਬਸੂਰਤੀ ਨੂੰ ਇੰਜੋਏ ਕਰਨ ਵਾਸਤੇ। ਤੇ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਜਿਸ ਹਿੱਸੇ 'ਚ ਮੌਜੂਦ ਹਾਂ ਇੱਥੋਂ ਹੀ ਇੰਟਰੈਂਸ ਹੁੰਦੀ ਸੀ। ਇਹੀ ਦਾਖਲੀ ਰਸਤਾ ਹੈ ਜਿਹੜਾ ਸ਼ਾਹੀ ਮਹਿਮਾਨਾਂ ਤੇ ਸ਼ਾਹੀ ਪਰਿਵਾਰ ਵਾਸਤੇ ਯੂਜ਼ ਕੀਤਾ ਜਾਂਦਾ ਸੀ। ਇਹਦੇ ਉੱਤੇ ਤੁਸੀਂ ਦੇਖ ਸਕਦੇ ਹੋ ਚਿੱਟੇ ਰੰਗ ਦਾ ਕੰਮ ਹੋ ਰਿਹਾ ਔਰ ਖੂਬਸੂਰਤ ਪੇਂਟਿੰਗਸ ਦਾ ਕੰਮ ਹੋ ਰਿਹਾ। ਤੁਸੀਂ ਬਾਗ ਦੀ ਖੁਸ਼ਕਿਸਮਤੀ ਚੈੱਕ ਕਰੋ ਕਿ 4.5 ਸਦੀਆਂ ਬਣੇ ਪਹਿਲੇ ਇਸ ਬਾਗ ਦੇ ਉੱਤੇ ਉਦੋਂ ਕੰਮ ਹੋਣਾ ਸ਼ੁਰੂ ਹੋਇਆ ਸੀ। ਜਿਵੇਂ ਜਿਵੇਂ ਵਕਤ ਲੰਘਦਾ ਗਿਆ, ਸਮੇਂ ਦੀਆਂ ਸਰਕਾਰਾਂ ਆਉਂਦੀਆਂ ਗਈਆਂ, ਬਾਗ ਬਣਾਇਆ ਹੀ ਇੰਨੀ ਖੂਬਸੂਰਤੀ ਦੇ ਨਾਲ ਹੈ ਕਿ ਇਹਦੇ ਉੱਤੇ ਕੰਮ ਕਰਨ ਨੂੰ ਜੀ ਕਰਦਾ ਹੈ ਕਿ ਇਹਦੀ ਖੂਬਸੂਰਤੀ ਨੂੰ ਹੋਰ ਨਿਖਾਰਿਆ ਜਾਏ। ਅੱਜ ਵੀ ਇਹਦੇ ਉੱਤੇ ਪੇਂਟਿੰਗਸ ਦਾ ਕੰਮ ਹੋ ਰਿਹਾ। ਉਸ ਤੋਂ ਇਲਾਵਾ ਇਹਨੂੰ ਵਾਈਟ ਵਾਸ਼ ਵੀ ਕੀਤਾ ਜਾ ਰਿਹਾ ਹੈ। ਸਮੇਂ ਦੇ ਹਿਸਾਬ ਨਾਲ ਜਿੱਦਾਂ ਦੀ ਤਬਦੀਲੀ ਰਿਕਵਾਇਰ ਹੁੰਦੀ ਹੈ ਲੋਕੀ ਕਰਦੇ, ਸਮੇਂ ਦੀਆਂ ਸਰਕਾਰਾਂ ਨੇ ਉਹ ਕੀਤੀ ਹੈ ਔਰ ਇਸ ਬਾਗ ਦੀ ਖੂਬਸੂਰਤੀ ਨੂੰ ਹਮੇਸ਼ਾ ਵਧਾਉਣ 'ਤੇ ਕੰਮ ਕੀਤਾ ਹੈ। ਆਪਾਂ ਹੁਣ ਅੰਦਰ ਚੱਲਦੇ ਹਾਂ ਅਤੇ ਅੰਦਰ ਦੀ ਖੂਬਸੂਰਤੀ ਨੂੰ ਵੀ ਜਾ ਕੇ ਦੇਖਦੇ ਹਾਂ। ਬਣੇ ਰਹੋ ਮੇਰੇ ਨਾਲ ਤੁਸੀਂ।
हाँ जी सज्जनों ते मित्रों, मैं बाग ਦੇ ਅੰਦਰ ਦਾਖਲ ਹੋ ਗਿਆ। ਜਿਸ ਬਿਲਡਿੰਗ ਦੇ ਹੇਠਾਂ ਮੈਂ ਇਸ ਸਮੇਂ ਮੌਜੂਦ ਹਾਂ, ਇਸ ਇਮਾਰਤ ਨੂੰ ਨਕਾਰਖਾਨਾ ਆਖਿਆ ਜਾਂਦਾ ਹੈ। ਇਸ ਬਾਗ ਦੀ ਤਮੀਰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਕਰਵਾਈ ਸੀ ਔਰ ਸ਼ਾਹਜਹਾਂ ਦੇ ਨਾਲ ਇੱਕ ਗੱਲ ਬੜੀ ਹੀ ਮਨਸੂਬ ਕੀਤੀ ਜਾਂਦੀ ਹੈ ਕਿ ਸ਼ਾਹਜਹਾਂ ਨੂੰ ਚਿੱਟੇ ਰੰਗ ਦੇ ਨਾਲ ਸਫੇਦ ਰੰਗ ਨਾਲ ਬਹੁਤ ਪਿਆਰ ਸੀ। ਸੋ ਇਸ ਇਮਾਰਤ ਦੇ ਉੱਤੇ ਅੱਜ ਵੀ ਉਸ ਰਵਾਇਤ ਨੂੰ ਬਰਕਰਾਰ ਰੱਖਦਿਆਂ ਹੋਇਆਂ ਇੱਕ ਸਫੇਦ ਵਾਈਟ ਵਾਸ਼ ਕੀਤਾ ਜਾ ਰਿਹਾ ਤਾਂ ਕਿ ਉਸੇ ਰਵਾਇਤ ਨੂੰ ਬਰਕਰਾਰ ਰੱਖਿਆ ਜਾਏ ਜਿਹੜੀ ਸ਼ਾਹਜਹਾਂ ਨੇ ਉਸ ਸਮੇਂ ਰੱਖੀ ਸੀ। ਸੱਜਣੋ ਤੇ ਮਿੱਤਰੋ, ਜਿਵੇਂ ਹੀ ਆਪਾਂ ਬਾਗ ਦੇ ਅੰਦਰ ਇੰਟਰ ਹੁੰਦੇ ਆ, ਐਂਟਰੈਂਸ ਕਰਦੇ ਆ, ਤੇ ਸਾਹਮਣੇ ਹੀ ਇੱਕ ਬਹੁਤ ਖੂਬਸੂਰਤ ਫੁਹਾਰਿਆਂ ਦੀ ਲਾਈਨ ਨਜ਼ਰ ਆਉਂਦੀ ਹੈ ਕਿ ਇੱਕ ਸਿਮਟਰੀ ਦੇ ਵਿੱਚ ਬੜੀ ਖੂਬਸੂਰਤੀ ਦੇ ਨਾਲ ਫੁਹਾਰੇ ਬਣਾਏ ਗਏ ਹਨ। ਉਸ ਤੋਂ ਇਲਾਵਾ ਇਹਦੇ ਆਲੇ ਦੁਆਲੇ ਸੱਜੇ ਤੇ ਖੱਬੇ ਪਾਸੇ ਬਾਗ ਦੀ ਖੂਬਸੂਰਤੀ ਤੁਸੀਂ ਚੈੱਕ ਕਰ ਸਕਦੇ ਹੋ, ਕਿੰਨੇ ਸੋਹਣੇ ਪੇੜ ਪੌਦੇ ਲੱਗੇ ਹੋਏ ਨੇ। ਇਹ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ ਕਿ ਇਹਦੀ ਸਿਮਟਰੀ ਚੈੱਕ ਕਰੋ ਤੁਸੀਂ, ਇੱਕ ਖੂਬਸੂਰਤੀ ਦੇ ਨਾਲ ਇਹਨਾਂ ਨੂੰ ਇੱਕੋ ਕਤਾਰ ਦੇ ਵਿੱਚ ਬਣਾਇਆ ਗਿਆ ਔਰ ਇੰਨਾ ਸਮਾਂ ਲੰਘਣ ਦੇ ਬਾਵਜੂਦ ਵੀ ਇਹਨਾਂ ਦੇ ਵਿੱਚ 1 ਇੰਚ ਦਾ ਵੀ ਫਰਕ ਨਹੀਂ ਆਇਆ। ਇਹ ਕਾਰੀਗਰੀ ਸੀ ਉਸ ਸਮੇਂ ਦੀ, ਇਹ ਮਹਾਰਤ ਸੀ ਉਹਨਾਂ ਇੰਜੀਨੀਅਰਿੰਗ ਦੇ ਜਿਨ੍ਹਾਂ ਨੇ ਇਹ ਕੰਮ ਕੀਤਾ। ਤੁਸੀਂ ਦੇਖ ਸਕਦੇ ਹੋ ਕਿੰਨਾ ਖੂਬਸੂਰਤ ਕੰਮ ਹੋਇਆ। ਸ਼ਾਲਾਮਾਰ ਬਾਗ ਬਰਸਗੀਰ ਦੇ ਅਜ਼ੀਮ ਤਾਰੀਖੀ ਅਤੇ ਸੱਭਿਆਚਾਰਕ ਵਿਰਸੇ ਦੀ ਇੱਕ ਸ਼ਾਨਦਾਰ ਮਿਸਾਲ ਹੈ। ਇਹ ਬਾਗ ਲਾਹੌਰ ਦੇ ਵਿੱਚ ਸਥਿਤ ਹੈ ਜੋ ਕਿ ਮੁਗਲ ਦੌਰ ਦੀ ਵਸਤੂ ਕਲਾ, ਸੁੰਦਰਤਾ ਦੇ ਸ਼ੌਕ ਔਰ ਕੁਦਰਤ ਦੇ ਨਾਲ ਮੁਹੱਬਤ ਦਾ ਬਿਹਤਰੀਨ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਬਾਗ ਨੂੰ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ 1641 ਈਸਵੀ ਵਿੱਚ ਤਮੀਰ ਕਰਵਾਇਆ। ਇਸ ਬਾਗ ਦੀ ਤਮੀਰ ਦਾ ਮਕਸਦ ਕੱਲਾ ਸ਼ਾਹੀ ਖਾਨਦਾਨ ਅਤੇ ਮਹਿਮਾਨਾਂ ਵਾਸਤੇ ਮਨੋਰੰਜਨ ਦਾ ਇੰਤਜ਼ਾਮ ਕਰਨਾ ਹੀ ਨਹੀਂ ਸੀ, ਬਲਕਿ ਮੁਗਲ ਸਲਤਨਤ ਦੀ ਸ਼ਾਨੋ ਸ਼ੌਕਤ ਤੇ ਉੱਚੀ ਸ਼ਾਨ ਨੂੰ ਵੀ ਦਰਸਾਉਣਾ ਸੀ। ਸ਼ਾਲਾਮਾਰ ਬਾਗ ਮੁਗਲ ਬਾਗਬਾਨੀ ਦੀ ਪੂਰੀ ਤਸਵੀਰ ਪੇਸ਼ ਕਰਦਾ ਹੈ, ਜਿਸ ਦੇ ਵਿੱਚ ਤਰਤੀਬ, ਸੰਤੁਲਨ ਤੇ ਸੁੰਦਰਤਾ ਦਾ ਸੁੰਦਰ ਮਿਲਾਪ ਦਿਖਾਈ ਦਿੰਦਾ ਹੈ। ਸ਼ਾਲਾਮਾਰ ਬਾਗ ਨੂੰ 3 ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜੋ ਕਿ ਇੱਕ ਦੂਜੇ ਤੋਂ ਉਚਾਈ ਵਿੱਚ ਵੱਖਰੇ ਹਨ। ਇਹਨਾਂ ਹਿੱਸਿਆਂ ਵਿੱਚ ਵਗਦੇ ਤਲਾਬ, ਨਹਿਰਾਂ ਤੇ ਫੁਹਾਰੇ ਇਸ ਹਰੇ ਭਰੇ ਬਾਗ ਨੂੰ ਹੋਰ ਮਨਮੋਹਕ ਬਣਾਉਂਦੇ ਹਨ। ਸ਼ਾਲਾਮਾਰ ਬਾਗ ਇੱਕ ਮਨੋਰੰਜਨ ਦੀ ਥਾਂ ਹੀ ਨਹੀਂ ਬਲਕਿ ਆਲਮੀ ਦਸਤਾਵੇਜ਼ ਵੀ ਹੈ ਜੋ ਕਿ ਮੁਗਲ ਜੀਵਨ ਸ਼ੈਲੀ ਅਤੇ ਸਮਾਜਿਕ ਜੀਵਨ ਦੀ ਝਲਕ ਦਿਖਾਉਂਦਾ ਹੈ। ਆਪਣੀ ਖੂਬਸੂਰਤੀ ਕਰਕੇ ਸ਼ਾਲਾਮਾਰ ਬਾਗ ਪਾਕਿਸਤਾਨ ਹੀ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇਤਿਹਾਸਿਕ ਵਿਰਸੇ ਦੀ ਅਹਿਮੀਅਤ ਦੇ ਨਾਲ ਮਸ਼ਹੂਰ ਹੈ। ਯੂਨੈਸਕੋ ਨੇ ਸ਼ਾਲਾਮਾਰ ਬਾਗ ਨੂੰ ਆਲਮੀ ਵਿਰਾਸਤ ਕਰਾਰ ਦਿੱਤਾ ਹੈ ਜੋ ਕਿ ਇਹਦੀ ਅੰਤਰਰਾਸ਼ਟਰੀ ਅਹਿਮੀਅਤ ਦਾ ਸਬੂਤ ਹੈ। ਸ਼ਾਲਾਮਾਰ ਬਾਗ ਇੱਕ ਮਾਜ਼ੀ ਦੀ ਝਲਕ ਹੈ ਜੋ ਅੱਜ ਵੀ ਜਿਉਂਦੀ ਮਹਿਸੂਸ ਹੁੰਦੀ ਹੈ ਔਰ ਆਉਣ ਵਾਲੀ ਪੀੜ੍ਹੀਆਂ ਨੂੰ ਇਤਿਹਾਸ ਦੇ ਨਾਲ ਜੋੜਦੀ ਹੈ। ਹਾਂਜੀ ਸੱਜਣੋ ਤੇ ਮਿੱਤਰੋ, ਆਪਾਂ ਬਾਗ ਦੀ ਸੈਰ ਕਰਦੇ ਹੋਏ ਪਹੁੰਚੇ ਹਾਂ ਬਾਗ ਦੀ ਉਸ ਬਾਰਾਦਰੀ ਦੇ ਕੋਲ ਜਿੱਥੇ ਸ਼ਾਹੀ ਪਰਿਵਾਰ ਆ ਕੇ ਬੈਠਦਾ ਸੀ, ਆਪਣਾ ਵਕਤ ਗੁਜ਼ਾਰਦਾ ਸੀ। ਬਾਰਾਦਰੀ ਦੀ ਕੰਸਟਰਕਸ਼ਨ ਹੋਣ ਕਰਕੇ ਆਪਾਂ ਤੁਹਾਨੂੰ ਬਾਰਾਦਰੀ ਅੰਦਰੋਂ ਨਹੀਂ ਦਿਖਾ ਸਕਦੇ। ਸੋ ਇਸ ਫਲੋਰ ਦਾ ਨਾਂ ਹੈ ਜੀ ਫਰਹ ਬਖਸ਼। ਇਸ ਤੋਂ ਥੱਲੇ ਵਾਲੇ ਫਲੋਰ ਦਾ ਨਾਂ ਹੈ ਫੈਜ਼ ਬਖਸ਼। ਆਪਾਂ ਜਾਵਾਂਗੇ ਫੈਜ਼ ਬਖਸ਼ ਤੇ ਉੱਥੇ ਤੁਹਾਨੂੰ ਦਿਖਾਵਾਂਗੇ। ਸੋ ਬਣੇ ਰਹੋ ਮੇਰੇ ਨਾਲ, ਚੱਲਦੇ ਹਾਂ ਫੈਜ਼ ਬਖਸ਼ ਕੋਲ। ਹਾਂਜੀ ਸੱਜਣੋ ਤੇ ਮਿੱਤਰੋ, ਬਾਰਾਦਰੀ ਦੇ ਬਿਲਕੁਲ ਨਾਲ ਹੀ ਇੱਕ ਪੌੜੀਆਂ ਜਿਹੜੀ ਕਿ ਉਤਲੇ ਫਲੋਰ ਤੋਂ ਥੱਲੇ ਵਾਲੇ ਫਲੋਰ ਤੇ ਜਾਂਦੀਆਂ। ਆਮ ਘਰਾਂ ਦੇ ਵਿੱਚ ਜਦੋਂ ਫਲੋਰ ਬਣਾਏ ਜਾਂਦੇ ਆ ਤੇ ਉਹ ਥੱਲੋਂ ਉੱਤੇ ਨੂੰ ਬਣਾਏ ਜਾਂਦੇ ਆ, ਪਰ ਮੁਗਲ ਕਾਰੀਗਰਾਂ ਦੀ ਕਾਰੀਗਰੀ ਇਦਾਂ ਸੀ ਕਿ ਉਹਨਾਂ ਨੇ ਉੱਤੇ ਤੋਂ ਥੱਲੇ ਨੂੰ ਫਲੋਰ ਬਣਾਏ। ਉਤਲਾ ਫਲੋਰ ਸਭ ਤੋਂ ਜ਼ਿਆਦਾ ਵੱਡਾ ਫਲੋਰ ਸੀ, ਉਹ ਸ਼ਾਹੀ ਖਾਨਦਾਨ ਵਾਸਤੇ ਯੂਜ਼ ਹੁੰਦਾ ਸੀ। ਉਸ ਤੋਂ ਥੱਲੇ ਵਾਲਾ ਸ਼ਾਹੀ ਮਹਿਮਾਨਾਂ ਵਾਸਤੇ ਤੇ ਉਸ ਤੋਂ ਥੱਲੇ ਵਾਲਾ ਆਮ ਜਨਤਾ ਵਾਸਤੇ। ਸੋ ਇੱਥੇ ਥੱਲੇ ਜਾਣ ਦੇ 2 ਰਸਤੇ ਹਨ, ਇੱਕ ਬੱਗੀ ਦਾ ਰਸਤਾ ਵੀ ਹੈ ਔਰ ਇੱਕ ਪੈਦਲ ਰਸਤਾ ਜਿਹੜਾ ਕਿ ਬਾਰਾਦਰੀ ਦੇ ਬਿਲਕੁਲ ਖੱਬੇ ਪਾਸੇ ਥੱਲੇ ਨੂੰ ਉਤਰਦਾ ਹੈ। ਹੁਣ ਅਸੀਂ ਇਸੇ ਰਸਤੇ ਨੂੰ ਯੂਜ਼ ਕਰਦੇ ਹੋਏ ਫਰਹ ਬਖਸ਼ ਤੋਂ ਫੈਜ਼ ਬਖਸ਼ ਦੀ ਤਰਫ ਜਾਵਾਂਗੇ।
ਮੁਗਲ ਬਾਦਸ਼ਾਹ ਸ਼ਾਹਜਹਾਂ ਫਨ ਤਮੀਰ ਅਤੇ ਸੁੰਦਰਤਾ ਦੇ ਸ਼ੌਂਕ ਵਾਸਤੇ ਬਹੁਤ ਮਸ਼ਹੂਰ ਸੀ। ਜਾਮਿਆ ਮਸਜਿਦ ਦਿੱਲੀ, ਤਾਜ ਮਹਿਲ ਅਤੇ ਲਾਹੌਰ ਦਾ ਸ਼ਾਲੀਮਾਰ ਬਾਗ ਉਸ ਦੇ ਦੌਰ ਦੇ ਵਿੱਚ ਤਮੀਰ ਹੋਏ। ਕਿਹਾ ਜਾਂਦਾ ਹੈ ਕਿ ਇਸ ਬਾਗ ਦੀ ਤਮੀਰ 1 ਸਾਲ ਦੇ ਘੱਟ ਸਮੇਂ ਵਿੱਚ ਹੋਈ, ਜੋ ਕਿ ਕਾਰੀਗਰਾਂ ਦੀ ਮਹਾਰਤ ਦਾ ਇੱਕ ਬਹੁਤ ਵੱਡਾ ਸਬੂਤ ਸੀ। ਕਿਹਾ ਜਾਂਦਾ ਹੈ ਕਿ ਸ਼ਾਲੀਮਾਰ ਬਾਗ ਦੀ ਤਮੀਰ ਵਾਸਤੇ 41 ਏਕੜ ਦਾ ਰਕਬਾ ਇੱਥੋਂ ਦੇ ਸਥਾਨਕ ਜ਼ਿਮੀਂਦਾਰਾਂ ਕੋਲ ਲਿਆ ਗਿਆ ਅਤੇ ਪਾਣੀ ਦੀ ਸਿੰਚਾਈ ਵਾਸਤੇ ਸ਼ਾਹ ਨਹਿਰ ਵਿਸ਼ੇਸ਼ ਤੌਰ ਤੇ ਬਣਾਈ ਗਈ। ਮੁਗਲ ਦੌਰ ਦੇ ਵਿੱਚ ਬਾਗ ਨੂੰ ਜੰਨਤ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ, ਇਸ ਕਰਕੇ ਇੱਥੇ ਪਾਣੀ, ਹਰਿਆਵਲੀ ਤੇ ਛਾਂਦਾਰ ਦਰਖਤਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਸੀ। ਸਮੇਂ ਦੇ ਨਾਲ-ਨਾਲ ਇਸ ਸ਼ਾਲੀਮਾਰ ਬਾਗ ਨੇ ਕਈ ਰਾਜਨੀਤਿਕ, ਸਮਾਜਿਕ ਅਤੇ ਸੱਭਿਆਚਾਰਕ ਤਬਦੀਲੀਆਂ ਦੇਖੀਆਂ, ਪਰ ਇਹਦੀ ਅਹਿਮੀਅਤ ਕਦੇ ਵੀ ਘੱਟ ਨਹੀਂ ਹੋਈ। ਇਸ ਬਾਗ ਦਾ ਅੱਜ ਵੀ ਆਪਣੀ ਅਸਲ ਸ਼ਕਲ ਦੇ ਵਿੱਚ ਮੌਜੂਦ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਸੁੰਦਰਤਾ ਸਮੇਂ ਦੀ ਕੈਦ ਤੋਂ ਆਜ਼ਾਦ ਹੁੰਦੀ ਹੈ। ਮੁਗਲਿਆ ਬਾਗਬਾਨੀ ਆਪਣੀ ਤਰਤੀਬ ਅਤੇ ਸੁੰਦਰਤਾ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ ਔਰ ਸ਼ਾਲੀਮਾਰ ਬਾਗ ਇਸ ਦਾ ਪੂਰਾ ਨਮੂਨਾ ਹੈ। ਇਸ ਵਿੱਚ ਬਾਗ ਨੂੰ ਚਾਹਰ ਬਾਗ ਦੇ ਅਸੂਲ ਅਨੁਸਾਰ 4 ਬਰਾਬਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ ਔਰ ਜਿਹਦੇ ਦਰਮਿਆਨ ਪਾਣੀ ਦੀਆਂ ਨਹਿਰਾਂ ਵਗਦੀਆਂ ਹਨ। ਇੱਥੇ ਪਾਣੀ ਨੂੰ ਕੇਂਦਰੀ ਮਹੱਤਵ ਦਿੱਤਾ ਗਿਆ ਹੈ। ਫੁਹਾਰੇ, ਝਰਨੇ ਤੇ ਹੌਜ਼ ਬਾਗ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ ਅਤੇ ਠੰਡਕ ਤੇ ਸਕੂਨ ਦਾ ਅਹਿਸਾਸ ਦਿੰਦੇ ਹਨ। ਮੁਗਲ ਬਾਦਸ਼ਾਹਾਂ ਵਾਸਤੇ ਪਾਣੀ ਜ਼ਿੰਦਗੀ ਅਤੇ ਪਵਿੱਤਰਤਾ ਦੀ ਨਿਸ਼ਾਨੀ ਸੀ। ਸ਼ਾਲੀਮਾਰ ਬਾਗ ਨੂੰ 3 ਹਿੱਸਿਆਂ ਵਿੱਚ ਵੰਡਿਆ ਗਿਆ। ਸਭ ਤੋਂ ਪਹਿਲਾ ਹਿੱਸਾ ਫਰਹ ਬਖਸ਼, ਉਸ ਤੋਂ ਬਾਅਦ ਫੈਜ਼ ਬਖਸ਼, ਫਿਰ ਹਯਾਤ ਬਖਸ਼। ਇਹਨਾਂ ਤਿੰਨਾਂ ਹਿੱਸਿਆਂ ਦਾ ਖਾਸ ਮਕਸਦ ਸੀ। ਸਭ ਤੋਂ ਉੱਤੇ ਵਾਲਾ ਹਿੱਸਾ ਸ਼ਾਹੀ ਖਾਨਦਾਨ ਵਾਸਤੇ ਯੂਜ਼ ਹੁੰਦਾ ਸੀ ਔਰ ਦਰਮਿਆਨੀ ਹਿੱਸਾ ਜਿਹਨੂੰ ਫੈਜ਼ ਬਖਸ਼ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਹ ਮਹਿਮਾਨਾਂ ਵਾਸਤੇ ਸੀ ਔਰ ਉਸ ਤੋਂ ਹੇਠਲਾ ਹਿੱਸਾ ਜਿਹਨੂੰ ਹਯਾਤ ਬਖਸ਼ ਕਹਿੰਦੇ ਆ, ਉੱਥੇ ਆਮ ਜਨਤਾ ਦਾ ਇਕੱਠ ਹੁੰਦਾ ਸੀ। ਇਸ ਸਮੇਂ ਮੈਂ ਮੌਜੂਦ ਹਾਂ ਫੈਜ਼ ਬਖਸ਼ ਦੇ ਵਿੱਚ। ਹੁਣ ਆਪਾਂ ਚੱਲਦੇ ਹਾਂ ਹਯਾਤ ਬਖਸ਼ ਦੀ ਤਰਫ। ਮੇਰੇ ਨਾਲ ਬਣੇ ਰਹੋ, ਚੱਲਦੇ ਹਾਂ ਹਯਾਤ ਬਖਸ਼। ਸ਼ਾਲੀਮਾਰ ਬਾਗ ਦੇ ਵਿੱਚ ਕੁੱਲ 410 ਫੁਹਾਰੇ ਹਨ ਜੋ ਬਿਨਾਂ ਕਿਸੇ ਮਸ਼ੀਨ ਤੋਂ ਪਾਣੀ ਦੇ ਦਬਾਅ ਨਾਲ ਚੱਲਦੇ ਹਨ। ਪਾਣੀ ਦੀ ਪ੍ਰਣਾਲੀ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਸਾਫ਼ ਅਤੇ ਸੁਥਰਾ ਪਾਣੀ ਲਗਾਤਾਰ ਵਹਿੰਦਾ ਰਹੇ। ਫੁਹਾਰਿਆਂ ਦੀ ਆਵਾਜ਼ ਮਨ ਨੂੰ ਸਕੂਨ ਦਿੰਦੀ ਹੈ ਅਤੇ ਗਰਮੀਆਂ ਨੂੰ ਠੰਡਕ ਪੈਦਾ ਕਰਦੀ ਹੈ। ਬਾਗ ਦੀ ਤਮੀਰ ਦੇ ਦੌਰਾਨ ਸਭ ਤੋਂ ਵੱਡਾ ਚੁਣੌਤੀ ਦਾ ਕੰਮ ਇੱਥੇ ਪਾਣੀ ਦੀ ਸਪਲਾਈ ਸੀ। ਸ਼ਾਹ ਨਹਿਰ ਤੋਂ ਪਾਣੀ ਨੂੰ ਅੰਡਰਗਰਾਉਂਡ ਰਸਤਿਆਂ ਦੇ ਰਾਹੀਂ ਇਸ ਬਾਗ ਤੱਕ ਲਿਆਇਆ ਗਿਆ। ਫਿਰ ਉਸ ਤੋਂ ਬਾਅਦ ਉਤਲੇ ਹੌਜ਼ਾਂ 'ਚ ਇਕੱਠਾ ਕਰਕੇ ਕੁਦਰਤੀ ਦਬਾਅ ਪੈਦਾ ਕੀਤਾ ਗਿਆ, ਜਿਸ ਤੋਂ ਬਾਅਦ ਇਹਨਾਂ ਫੁਆਰਿਆਂ ਨੂੰ ਚਲਾਇਆ ਗਿਆ। ਕਿਹਾ ਜਾਂਦਾ ਹੈ ਕਿ ਇੱਕ ਰਾਤ ਬਾਦਸ਼ਾਹ ਸ਼ਾਹਜਹਾਂ ਇਸ ਬਾਗ ਦੇ ਵਿੱਚ ਆਇਆ ਤੇ ਉਹਨੇ ਦੇਖਿਆ ਕਿ ਸਾਰੇ ਫੁਹਾਰੇ ਇੱਕੋ ਸੰਤੁਲਨ ਦੇ ਨਾਲ ਇਕੱਠੇ ਚੁੱਪਚਾਪ ਚੱਲ ਰਹੇ ਹਨ ਅਤੇ ਚੰਨ ਦੀ ਰੋਸ਼ਨੀ ਪਾਣੀ ਵਿੱਚ ਪੈ ਕੇ ਚਮਕ ਰਹੀ ਹੈ। ਉਹ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਹਨੇ ਕਾਰੀਗਰਾਂ ਨੂੰ ਬੁਲਾ ਕੇ ਇੱਕ ਭਾਰੀ ਇਨਾਮ ਦਿੱਤਾ ਔਰ ਕਿਹਾ ਕਿ ਇਹ ਬਾਗ ਜੰਨਤ ਦੀ ਧਰਤੀ ਉੱਤੇ ਤਸਵੀਰ ਹੈ। ਕਈ ਇਤਿਹਾਸਕਾਰ ਲਿਖਦੇ ਹਨ ਕਿ ਸ਼ਾਲੀਮਾਰ ਬਾਗ ਦੇ ਹੇਠਾਂ ਕਈ ਇਤਿਹਾਸਿਕ ਸੁਰੰਗਾਂ ਬਣਾਈਆਂ ਗਈਆਂ। ਇਹ ਸੁਰੰਗਾਂ ਬਣਾਉਣ ਦਾ ਮਕਸਦ ਇਹ ਸੀ ਕਿ ਸ਼ਾਹੀ ਪਰਿਵਾਰ ਬਿਨਾਂ ਕਿਸੇ ਭੀੜ ਤੋਂ ਇੱਕ ਟੈਰੇਸ ਤੋਂ ਦੂਜੇ ਟੈਰੇਸ ਤੱਕ ਜਾ ਸਕੇ। ਇਹਨਾਂ ਸੁਰੰਗਾਂ ਦੇ ਨਿਸ਼ਾਨ ਅੱਜ ਵੀ ਸ਼ਾਲੀਮਾਰ ਬਾਗ ਦੇ ਵਿੱਚ ਦੇਖਣ ਨੂੰ ਮਿਲਦੇ ਹਨ। ਬਾਗ ਦੇ ਵਿੱਚ ਦੀਵਾਨੇ ਖਾਸ, ਆਰਾਮਗਾਹਾਂ ਤੇ ਬਾਰਾਦਰੀਆਂ ਬਣਾਈਆਂ ਗਈਆਂ, ਜਿਹਦੇ ਅੰਦਰ ਸੰਗੇ ਮਰਮਰ ਦੀ ਵਰਤੋਂ ਕੀਤੀ ਗਈ। ਹਵਾ ਦੀ ਆਵਾਜਾਈ ਲਈ ਬਾਰਾਦਰੀਆਂ ਖਾਸ ਤੌਰ ਤੇ ਬਣਾਈਆਂ ਗਈਆਂ। ਇੱਥੇ ਕੀਤਾ ਗਿਆ ਨਕਸ਼ਕਾਰੀ ਦਾ ਕੰਮ ਮੁਗਲ ਕਲਾ ਦੀ ਉੱਚੀ ਮਿਸਾਲ ਹੈ। ਹਰ ਮੌਸਮ ਵਿੱਚ ਬਾਗ ਇੱਕ ਨਵਾਂ ਰੂਪ ਧਾਰ ਲੈਂਦਾ ਹੈ ਤੇ ਮਨ ਨੂੰ ਸਕੂਨ ਮਿਲਦਾ ਹੈ। ਕਿਹਾ ਜਾਂਦਾ ਹੈ ਕਿ ਇਹ ਥਾਂ ਕਵੀਆਂ, ਲੇਖਕਾਂ ਅਤੇ ਕਲਾਕਾਰਾਂ ਲਈ ਪ੍ਰੇਰਨਾ ਦਾ ਸਰੋਤ ਹੈ। ਬਹੁਤ ਕਵੀਆਂ ਨੇ ਇੱਥੇ ਆ ਕੇ ਆਪਣੀਆਂ ਕਵਿਤਾਵਾਂ ਉਚਾਰਨ ਕੀਤੀਆਂ ਤੇ ਬਹੁਤ ਕੁਝ ਲਿਖਿਆ।
ਮੁਗਲ ਬਾਦਸ਼ਾਹ ਸ਼ਾਹਜਹਾਂ ਦੇ ਦੌਰ ਦੇ ਵਿੱਚ ਇਹ ਬਾਗ ਕੱਲੀ ਸੈਰ ਸਪਾਟੇ ਦੀ ਥਾਂ ਹੀ ਨਹੀਂ ਬਲਕਿ ਸ਼ਾਇਰੀ ਅਤੇ ਸੰਗੀਤ ਦਾ ਕੇਂਦਰ ਵੀ ਸੀ। ਇੱਕ ਪ੍ਰਸਿੱਧ ਕਹਾਣੀ ਅਨੁਸਾਰ ਕਿਹਾ ਜਾਂਦਾ ਹੈ ਕਿ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ ਆਪਣੀ ਮਾਤਾ ਦੀ ਯਾਦ ਦੇ ਵਿੱਚ ਇੱਕ ਮਹਿਫਲ ਕਰਵਾਈ ਜਿਹਦਾ ਨਾਮ ਰੱਖਿਆ ਰੋਸ਼ਨੀਆਂ ਦੀ ਰਾਤ। ਉਸ ਰਾਤ ਪਾਣੀ ਦੇ ਅੰਦਰ ਗੁਲਾਬ ਦੇ ਅਰਕ ਨੂੰ ਯੂਜ਼ ਕੀਤਾ ਗਿਆ। ਉਸ ਤੋਂ ਇਲਾਵਾ ਦੀਵੇ ਬਾਲੇ ਗਏ। ਉਹ ਦੀਵਿਆਂ ਦੀ ਲੋ ਪਾਣੀ ਦੇ ਵਿੱਚ ਇੱਦਾਂ ਚਮਕਦੀ ਸੀ ਜਿਵੇਂ ਧਰਤੀ ਉੱਤੇ ਤਾਰੇ ਉਤਰ ਆਏ ਹੋਣ। ਔਰ ਜਦੋਂ ਮੱਠੀ ਹੌਲੀ ਹੌਲੀ ਹਵਾ ਚੱਲਦੀ ਸੀ ਉਸ ਹਵਾ ਦੇ ਚੱਲਣ ਦੇ ਨਾਲ ਗੁਲਾਬਾਂ ਦੀ ਮਹਿਕ ਇੱਦਾਂ ਬਾਗ ਦੇ ਵਿੱਚ ਫੈਲ ਗਈ ਜਿਵੇਂ ਜੰਨਤ ਧਰਤੀ ਦੇ ਉੱਤੇ ਉਤਰ ਆਈ ਹੋਵੇ। ਇਸ ਤੋਂ ਬਾਅਦ ਇਸ ਬਾਗ ਦੀ ਕਹਾਣੀ ਰੂਹਾਨੀਅਤ ਦੇ ਨਾਮ ਨਾਲ ਵੀ ਮਨਸੂਬ ਹੋ ਗਈ। ਇਸ ਸਮੇਂ ਜਿਸ ਇਮਾਰਤ ਦੇ ਅੱਗੋਂ ਮੈਂ ਲੰਘ ਰਿਹਾ ਕਿਹਾ ਜਾਂਦਾ ਹੈ ਕਿ ਇਹ ਇਮਾਰਤ ਸੰਗੀਤਕਾਰਾਂ ਵਾਸਤੇ ਰੱਖੀ ਗਈ ਸੀ। ਸੰਗੀਤਕਾਰ ਇੱਥੇ ਬੈਠ ਕੇ ਸੰਗੀਤਕਾਰੀ ਕਰਦੇ ਸਨ, ਬਾਦਸ਼ਾਹ ਤੇ ਆਏ ਹੋਏ ਪ੍ਰਾਹੁਣਿਆਂ ਦਾ ਮਨੋਰੰਜਨ ਕਰਦੇ ਸਨ। ਇਹ ਤੋਂ ਇਲਾਵਾ ਸ਼ਾਇਰੀ ਦੇ ਮੁਸ਼ਾਇਰੇ ਵੀ ਇਸੇ ਥਾਂ ਤੇ ਹੀ ਸਜਿਆ ਕਰਦੇ ਸਨ। ਇਸ ਸਮੇਂ ਜਿਸ ਇਮਾਰਤ ਦੇ ਅੱਗੇ ਮੈਂ ਮੌਜੂਦ ਹਾਂ ਇਸ ਇਮਾਰਤ ਤੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਤਮੀਰ ਕਰਵਾਇਆ। ਕਿਹਾ ਜਾਂਦਾ ਹੈ ਕਿ ਇੱਕ ਅੰਗਰੇਜ਼ ਟਰੈਵਲਰ ਵਿਲੀਅਮ ਮੂਰਕ੍ਰਾਫਟ ਜਦੋਂ ਇਸ ਧਰਤੀ ਤੇ ਆਏ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ ਤੇ ਉਹਨਾਂ ਨੂੰ ਇੱਥੇ ਰਿਹਾਇਸ਼ ਦਾ ਇੰਤਜ਼ਾਮ ਕਰਕੇ ਦਿੱਤਾ ਗਿਆ। ਇੱਥੇ ਬੈਠ ਕੇ ਉਹ ਆਪਣੀ ਰਾਈਟਿੰਗਸ ਕਰਦੇ ਸਨ ਔਰ ਇਹਦੇ ਨਾਲ ਹੀ ਬਿਲਕੁਲ ਥੱਲੇ ਇੱਕ ਖੂਹ ਜਾਂਦਾ ਹੈ। ਉਸ ਖੂਹ ਤੋਂ ਪਾਣੀ ਦੇ ਨਾਲ ਟਕਰਾ ਕੇ ਠੰਡੀ ਹਵਾ ਇਸ ਪਵੇਲੀਅਨ ਦੇ ਅੰਦਰ ਜਾਂਦੀ ਸੀ ਜਿਹਦੇ ਕਰਕੇ ਉਹ ਰਾਈਟਰ ਆਪਣੀ ਲਿਖਤ ਨੂੰ ਬੜੇ ਆਸਾਨੀ ਤੇ ਸੁਖਾਲੇ ਢੰਗ ਦੇ ਨਾਲ ਲਿਖਦੇ ਰਹੇ। ਹਾਂਜੀ ਸੱਜਣੋ ਤੇ ਮਿੱਤਰੋ, ਇਸ ਸਮੇਂ ਮੈਂ ਮੌਜੂਦ ਹਾਂ ख्वाबगाह ਮਲਕਾ ਦੇ ਬਿਲਕੁਲ ਸਾਹਮਣੇ। ਇਹ ख्वाबगाह ਮਲਕਾ ਬਿਲਕੁਲ ਉਸ ਦਰਵਾਜ਼ੇ ਦੇ ਸਾਹਮਣੇ ਮੌਜੂਦ ਹੈ ਜਿੱਥੋਂ ਆਪਾਂ ਇੰਟਰ ਹੋਏ ਸੀ ਔਰ ਦਰਮਿਆਨ ਦੇ ਵਿੱਚ ਇੱਕ ਫੁਹਾਰਿਆਂ ਦੀ ਅਸੀਂ ਕਤਾਰ ਦੇਖੀ ਸੀ। ਬਾਦਸ਼ਾਹ ਜਦੋਂ ਵੀ ਆਪਣੀ ਮਲਕਾਵਾਂ ਨਾਲ ਇੱਥੇ ਬਾਗ ਦੇ ਵਿੱਚ ਆਉਂਦੇ ਸਨ ਤੇ ਉਹਨਾਂ ਦੀਆਂ ਮਲਕਾਵਾਂ ਨੂੰ ਇੱਥੇ ਠਹਿਰਾਇਆ ਜਾਂਦਾ ਸੀ। ਇੱਥੇ ਉਹ ਵਿਸ਼ਰਾਮ ਕਰਦੇ ਸਨ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਮੇਰੇ ਨਾਲ ਕੀਤੀ ਸ਼ਾਲਾਮਾਰ ਬਾਗ ਦੀ ਸੈਰ। ਆਪਣੇ ਹੋਸਟ ਹਰਭਜਨ ਸਿੰਘ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੇਂ ਪ੍ਰੋਗਰਾਮ ਦੇ ਨਾਲ, ਕਿਸੇ ਨਵੀਂ ਸਟੋਰੀ ਦੇ ਨਾਲ। ਰੱਬ ਰੱਖਾ। ਸਤਿ ਸ੍ਰੀ ਅਕਾਲ।